व्यूअर्स वेलकम बैक जी डॉक्टर साहब हुण असीं अपने सवालों का सैक्शन शुरू करते हैं। अज 11 नवंबर 2013 26 कत्तक नानकशाही संमत 545 का दिन है। तो तुसीं अज दर्शकों नूं दसो अज दे दिन की इतिहासक अहमियत है। सिख इतिहास के हवाले नाल 1534 ਦੇ ਵਿੱਚ ਅੱਜ ਦੇ ਦਿਨ ਭਾਈ ਮਰਦਾਨਾ ਜੀ ਕੁਰਾਮ ਅਫਗਾਨਿਸਤਾਨ 'ਚ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਉਸ ਖਿੱਤੇ 'ਚ ਵਿਚਰ ਰਹੇ ਸਨ ਤਾਂ ਉਹਨਾਂ ਨੇ ਆਪਣਾ ਸਰੀਰ ਛੱਡਿਆ जी ਉਹਨਾਂ ਦੀ ਇੱਛਾ ਦੇ ਮੁਤਾਬਕ ਹੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਸੰਸਕਾਰ ਜਿਹੜਾ ਹੈ ਕੁਰਾਮ 'ਚ ਕਰਾਮ ਰਿਵਰ ਹੈ ਨਦੀ ਹੈ ਉਸ ਦੇ ਕੰਢੇ ਤੇ ਕੀਤਾ जी ਭਾਈ ਮਰਦਾਨਾ ਜੀ ਜਿਹੜੇ ਨੇ ਇੱਕ ਸਾਡੀ ਇਤਿਹਾਸ ਦੀ ਉਹ ਯੂਨੀਕ ਪਰਸਨੈਲਿਟੀ ਨੇ ਜਿਨ੍ਹਾਂ ਬਾਰੇ ਅਕਸਰ ਅਸੀਂ ਇਹ ਫਰੇਜ਼ ਇਸਤੇਮਾਲ ਕਰਦੇ ਹਾਂ ਮਰਦਾਨਾ ਜਗਤ ਨੂੰ ਤਾਰਨ ਦਾ ਬਹਾਨਾ। ਸੋ ਜੋ ਭਾਈ ਮਰਦਾਨਾ ਜੀ ਦੇ ਭਾਵ ਨੇ ਉਹ ਅਸਲ 'ਚ ਸਾਡੇ ਦੁਨੀਆਦਾਰਾਂ ਦੇ ਭਾਵ ਨੇ ਅਤੇ ਉਹ ਗੁਰੂ ਨਾਨਕ ਸਾਹਿਬ ਦੇ ਇਸ ਜਗਤ ਦੇ ਵਿੱਚ ਜਗਤ ਉਦਾਰ ਦੇ ਉਸ ਸਾਰੇ ਪਾਰਟ ਜਿੱਥੇ ਉਹ ਰਬਾਬੀ ਨੇ ਉਹਨਾਂ ਨੇ ਉਦਾਸੀਆਂ ਦੇ ਵਿੱਚ ਥਾਂ ਥਾਂ ਜਾ ਕੇ ਉਹਨਾਂ ਦੀ ਰਬਾਬ ਅਤੇ ਇੱਧਰ ਗੁਰੂ ਨਾਨਕ ਸਾਹਿਬ ਨੂੰ ਤੁਰਕੀ ਬਾਣੀ ਇਸ ਦਾ ਮੇਲ ਹੈ। ਉੱਥੇ ਮੈਂ ਸਮਝਦਾ ਵੀ ਇਹ ਇਕੱਲੇ ਭਾਈ ਮਰਦਾਨਾ ਜੀ ਤੱਕ ਹੀ ਕੀਰਤਨ ਦੀ ਦਾਤ ਨਹੀਂ ਰਹੀ, ਉਹਨਾਂ ਦੇ ਪੁੱਤਰ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੋਏ, ਫਿਰ ਉਹਨਾਂ ਦੇ ਅੱਗੋਂ ਜਿਹੜੇ ਡਿਸੈਂਡੈਂਟ ਨੇ ਸਾਰੇ ਹੀ ਗੁਰੂ ਸਾਹਿਬਾਨ ਔਰ ਫਿਰ ਉਹਨਾਂ ਦਾ ਸਾਰਾ ਕਬੀਲਾ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਰਬਾਬੀ ਕਹਿੰਦੇ ਹਾਂ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ। ਇਹ ਵੀ ਸ਼ਾਇਦ ਇੱਕ ਕੋਇਨਸੀਡੈਂਸ ਹੀ ਹੈ ਕਿ ਬੀਤੀ ਸ਼ਾਮ ਬਹੁਤ ਵੱਡੇ ਰਬਾਬੀ ਇਹਨਾਂ ਪਰਿਵਾਰਾਂ ਦੇ ਕੀਰਤਨੀ ਹੈ ਭਾਈ ਧਰਮ ਸਿੰਘ ਜ਼ਖਮੀ ਦੇ ਸਪੁੱਤਰ ਭਾਈ ਅਮਰੀਕ ਸਿੰਘ ਜ਼ਖਮੀ ਚੜ੍ਹਾਈ ਕਰ ਗਏ ਨੇ। ਉਹਨਾਂ ਨੂੰ ਮੈਂ ਖੁਦ ਵੀ ਕੀਰਤਨ ਉਹਨਾਂ ਦਾ ਸੁਣਿਆ, ਇਹਨਾਂ ਦੇ ਪਿਤਾ ਦਾ ਵੀ ਭਾਈ ਧਰਮ ਸਿੰਘ ਜ਼ਖਮੀ ਵੀ। ਔਰ ਜਿਵੇਂ ਫਾਰਸੀ ਦੇ ਵਿੱਚ ਪੁਰਾਤਨ ਪੜਤਾਲਾਂ, ਪੁਰਾਤਨ ਗੁਰਬਾਣੀ ਰੀਤਾਂ, ਪੁਰਾਣੇ ਦਿਲਰੁਬਾ ਸਾਜ਼ ਇਹ ਸਭ ਨਾਲ ਕੀਰਤਨ ਕਰਦੇ ਸਨ ਜੀ। ਸੋ ਉਹਨਾਂ ਦੇ ਵੀ ਚੜ੍ਹਾਈ ਕਰਨ 'ਤੇ ਭਾਈ ਅਮਰੀਕ ਸਿੰਘ ਜ਼ਖਮੀ ਦੇ ਅਸੀਂ ਅਫਸੋਸ ਦਾ ਪ੍ਰਗਟਾਵਾ ਕਰਦੇ। 1988 'ਚ ਅੱਜ ਦੇ ਦਿਨ ਹੀ ਇੰਗਲੈਂਡ ਦੇ ਵਿੱਚ ਇੱਕ ਦਰਸ਼ਨ ਦਾਸ ਜਿਹੜਾ ਕਿ ਬਟਾਲਾ ਗੁਰਦਾਸਪੁਰ ਇਸ ਬੈਲਟ ਦਾ ਸੀ ਔਰ ਉਹਨੇ ਬੜਾ ਪਖੰਡ ਰਚਾਇਆ ਹੋਇਆ ਸੀ, ਉਹਦੇ ਚੇਲੇ ਦਰਸ਼ਨ ਦਾਸੀਏ ਕਾਫੀ ਮਨਮਤ ਕਰਦੇ ਸੀ। ਉਹਨਾਂ ਨੂੰ ਦੋ ਸਿੰਘਾਂ ਨੇ ਮਨਜੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ ਨੇ ਜਿਹੜਾ ਸਜ਼ਾ ਯਾਫਤਾ ਕੀਤਾ ਔਰ 23 ਸਾਲ ਤੋਂ ਜ਼ਿਆਦਾ ਸਮਾਂ ਉਹਨਾਂ ਨੇ ਜੇਲ੍ਹ ਵਿੱਚ ਗੁਜ਼ਾਰੇ ਨੇ ਜੀ। ਲੇਕਿਨ ਉਹਨਾਂ ਨੇ ਸਿੱਖੀ ਅਣਖ ਦਾ ਪ੍ਰਗਟਾਵਾ ਕੀਤਾ ਔਰ ਅੱਜ ਦਾ ਦਿਨ ਹੀ ਥੱਪੜ ਦਿਵਸ ਹੈ ਜਿਸ ਦੀ ਮੁਬਾਰਕ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਜਿੱਥੇ ਅਮਰੀਕਾ ਦੇ ਵਿੱਚ ਵੈਟਰਨਸ ਡੇ ਮਨਾਇਆ ਜਾ ਰਿਹਾ, ਕੈਨੇਡਾ ਦੇ ਵਿੱਚ ਰਿਮੈਂਬਰੈਂਸ ਡੇ, ਸਾਰੇ ਹੀ ਉਹ ਫੌਜੀ ਜਿਵੇਂ ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਟੋਮ ਆਫ ਐਨ ਅਨਨੋਨ ਸ਼ੋਲਜਰ ਫਸਟ ਵਰਲਡ ਵਾਰ 'ਚ ਉਸ ਦੇ ਉੱਤੇ ਫੁੱਲਾਂ ਦਾ ਜਿਹੜਾ ਉਹ ਰੱਖਿਆ ਰੀਤ ਜੀ। ਔਰ ਅੱਜ ਸਾਰੇ ਪਾਸੇ ਉਹ ਯਾਦ ਹੈ। ਅਸੀਂ ਵੀ ਆਪਣੇ ਉਹਨਾਂ ਸਾਰੇ ਫੌਜੀਆਂ ਨੂੰ ਸਿੱਖ ਇਤਿਹਾਸ ਦੇ ਜਿਹੜੇ ਫੌਜੀ ਨੇ, ਸਿੱਖ ਇਤਿਹਾਸ ਦੇ ਧਾਰਮਿਕ ਯੋਧੇ ਨੇ, ਧਰਮ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਆਪਣੀ ਯਾਦ 'ਚ ਲਿਆਈਏ ਜੀ। ਔਰ ਖ਼ਾਸ ਤੌਰ 'ਤੇ ਅੱਜ ਦੇ ਦੌਰ ਦੇ ਸਾਡੇ ਧਰਮੀ ਫੌਜੀ ਜਿਨ੍ਹਾਂ ਨੇ ਜੂਨ 84 ਦੇ ਘੱਲੂਘਾਰੇ ਵੇਲੇ ਬੈਰਕਾਂ ਛੱਡੀਆਂ, ਕੁਛ ਸ਼ਹੀਦ ਹੋਏ, ਕੁਛ ਕੈਦ 'ਚ ਗਏ ਅਤੇ ਉਹਨਾਂ ਨੇ ਇਹ ਦੱਸਿਆ ਕਿ ਵੀ ਅਸਲੀ ਫੌਜੀ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਹੈ ਔਰ ਉਸ ਦੇ ਲਈ ਉਹ ਕੁਛ ਵੀ ਕਰਨ ਨੂੰ ਤਿਆਰ ਹੈ। ਸੋ ਅੱਜ ਦਾ ਦਿਨ ਰਿਮੈਂਬਰੈਂਸ ਡੇ, ਵੈਟਰਨਸ ਡੇ। ਜੀ। 1851 ਦੇ ਵਿੱਚ ਐਲਵਨ ਕਲਾਰਕ ਨੇ ਟੈਲੀਸਕੋਪ ਜਿਹੜਾ ਹੈ ਉਸ ਨੂੰ ਪੇਟੈਂਟ ਕਰਵਾਇਆ। 1899 'ਚ ਵਾਸ਼ਿੰਗਟਨ ਸਟੇਟ 42ਵੀਂ ਸਟੇਟ ਅਮਰੀਕਾ ਦੀ ਬਣੀ। 1918 'ਚ ਜਰਮਨਸ ਨੇ ਅੱਜ ਦੇ ਦਿਨ ਸਰੈਂਡਰ ਕੀਤਾ ਵੈਸਟਰਨ ਫਰੰਟ 'ਤੇ ਅਤੇ ਇਸ ਤਰ੍ਹਾਂ ਫਸਟ ਵਰਲਡ ਵਾਰ ਨੂੰ ਖ਼ਤਮ ਕਰਨ ਦੀ ਟਰੀਟੀ 'ਤੇ ਸਾਈਨ ਹੋਏ, ਭਾਵੇਂ ਕਿ ਮੁਕੰਮਲ ਖਾਤਮਾ ਤਾਂ 1919 'ਚ ਜਾ ਕੇ ਹੋਇਆ ਜੀ। 1940 ਦੇ ਵਿੱਚ 1000 ਸਟੂਡੈਂਟ ਜਿਹੜੇ ਪੈਰਿਸ ਤੋਂ ਆਏ ਸੀ ਉਹਨਾਂ ਨੇ ਜਿਹੜਾ ਅਨਨੋਨ ਸ਼ੋਲਜਰ ਦੀ ਗਰੇਵ ਦੇ ਉੱਤੇ ਜਿਹੜਾ ਹੈ ਉਹ ਆ ਕੇ ਫੁੱਲ ਮਾਲਾ ਭੇਟ ਕੀਤੀਆਂ। 1983 'ਚ ਪ੍ਰੈਜ਼ੀਡੈਂਟ ਰੀਗਨ ਅਮਰੀਕਾ ਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਜਿਹਨੇ ਜਾਪਾਨ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ। 1988 'ਚ 390 ਮਿਲੀਅਨ ਸਾਲ ਪੁਰਾਣੇ ਫੋਸਿਲ ਜਿਹੜੇ ਨੇ ਅਵਸ਼ੇਸ਼ ਜਿਹਨਾਂ ਨੂੰ ਕਹਿੰਦੇ ਨੇ ਉਹ ਸਾਇੰਸਦਾਨਾਂ ਨੇ ਲੱਭੇ ਔਰ 1992 ਦੇ ਵਿੱਚ ਜਿਹੜਾ ਐਂਗਲੀਕਨ ਚਰਚ ਜਿਹੜਾ ਇੰਗਲੈਂਡ ਦਾ ਔਰ ਚਰਚ ਆਫ ਇੰਗਲੈਂਡ ਦੋਨੋਂ ਇੰਗਲੈਂਡ ਦੇ ਨੇ ਉਹਨਾਂ ਨੇ ਪਹਿਲੀ ਵਾਰ ਇਹ ਕਿਹਾ ਕਿ ਜਿਹੜੀਆਂ ਔਰਤਾਂ ਨੇ ਉਹ ਵੀ ਜਿਹੜੀਆਂ ਨੇ ਪ੍ਰੀਸਟ ਬਣ ਸਕਦੀਆਂ ਚਰਚ। ਸਾਡੇ ਮਾਮਲੇ 'ਚ ਤਾਂ
ਗੁਰੂ ਅਮਰਦਾਸ ਜੀ ਨੇ ਜਿਹੜੀਆਂ 22 ਮੰਜੀਆਂ ਦਿੱਤੀਆਂ ਸੀ ਉਹਨਾਂ 'ਚ ਬੀਬੀਆਂ ਵੀ ਸੀ ਕਿ ਦੂਰ ਦਰਾਡੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਔਰ ਜਿਵੇਂ ਵੀਰ ਜੀ ਨੇ ਪਹਿਲਾਂ ਕਿਹਾ ਸੀ, ਅਸੀਂ ਅੱਜ ਕਿੰਨੀਆਂ ਕੁ ਸਾਡੀਆਂ ਬੀਬੀਆਂ ਨੇ ਜਿਨ੍ਹਾਂ ਨੂੰ ਅਸੀਂ ਐਨਕਰੇਜ ਕਰਦੇ ਹਾਂ ਕਿ ਉਹ ਸਿੱਖੀ ਦੇ ਹੁਣ ਭਾਵੇਂ ਇੱਕ ਦੋ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ ਨਾਲ ਜਾਂ ਕੁਛ ਆਪਣੇ ਤੌਰ ਦੇ ਉੱਤੇ ਸ਼ਾਇਦ ਹੋਰ ਵੀ ਇੱਕ ਦੋ ਹੋਣਗੇ, ਪਰ ਕੁੱਲ ਮਿਲਾ ਕੇ 0-0 ਹੈ। ਜਦੋਂ ਕਿ 400 ਸਾਲ ਪਹਿਲਾਂ ਗੁਰੂ ਨੇ ਸਾਨੂੰ ਉਹ ਹੱਕ ਦਿੱਤਾ ਹੈ, ਪਰ 1992 ਦੇ ਵਿੱਚ ਅਮਰੀਕਾ ਦੇ ਐਂਗਲੀਕਨ ਚਰਚ ਔਰ ਚਰਚ ਆਫ ਇੰਗਲੈਂਡ ਨੇ ਇਹ ਰਾਈਟ ਜਿਹੜਾ ਉਹ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਪਹਿਲਾ ਸਵਾਲ ਹੈ, ਸਿੱਖ ਡਾਇਰੈਕਟਰੀ ਯੂਕੇ ਅਨੁਸਾਰ ਮਨਮੋਹਨ ਸਿੰਘ ਸਭ ਤੋਂ ਵੱਧ ਤਾਕਤਵਰ ਸਿੱਖ ਹੈ। ਜੀ ਡਾਕਟਰ ਸਾਹਿਬ ਦੇਖੋ, ਇਹ ਵੀ ਇੱਕ ਅੱਜ ਕੱਲ੍ਹ ਫੈਸ਼ਨ ਬਣ ਗਿਆ ਹੈ ਕਿ ਇਹਨੂੰ ਸਿੱਖ ਡਾਇਰੈਕਟਰੀ ਵਾਲਿਆਂ ਨੂੰ ਕਿਹਨੇ ਮੈਂਡੇਟ ਦਿੱਤਾ ਹੈ, ਕਿਹਨੇ ਅਥਾਰਟੀ ਦਿੱਤੀ ਹੈ, ਕਿਹੜਾ ਇਹਨਾਂ ਨੇ ਸਰਵੇ ਕੀਤਾ ਹੈ, ਕਿਹੜਾ ਸਿੱਖਾਂ ਨੂੰ ਪੁੱਛਿਆ ਕਿ ਜੀ ਕੌਣ 100 ਚੋਂ ਨੰਬਰ 1 ਹੈ, ਕੌਣ ਨੰਬਰ 2 ਹੈ। ਇਹ ਜਿਹੜੀ ਖਬਰ ਸਾਰੇ ਪਾਸੇ ਲੱਗੀ ਹੈ ਔਰ ਇਹਨੂੰ ਇੰਡੀਅਨ ਮੀਡੀਆ ਵਿੱਚ ਚੁੱਕਦਾ, ਉਹਨੇ ਕਿਹਾ ਜੀ ਮਨਮੋਹਨ ਸਿੰਘ ਸਿੱਖਾਂ ਦੇ ਵਿੱਚ ਉਹਦੇ ਜਿਹੜੇ ਵਰਡ ਉਹਨਾਂ ਨੇ ਰੱਖੇ ਨੇ ਕਿ ਚੋਟੀ ਦੇ ਵਿਦਵਾਨ ਤੇ ਵਿਚਾਰਵਾਨ। ਕਿਹੜਾ ਇਹ ਵਿਚਾਰਵਾਨ ਹੈ ਤੇ ਕਿਹੜਾ ਇਹ ਵਿਦਵਾਨ ਹੈ? ਫਿਰ ਜੇ ਤੁਸੀਂ ਇਸ ਲਿਸਟ ਦੇਖੋ, ਖੁਸ਼ਵੰਤ ਸਿੰਘ ਵੀ ਹੈ ਜੀ ਕਿ ਉਹ ਬੜਾ ਪਾਵਰਫੁਲ ਹੈ। ਹਰਸ਼ਰਨ ਕੌਰ ਉਹਦੀ ਜਿਹੜੀ ਘਰ ਵਾਲੀ ਹੈ ਮਨਮੋਹਨ ਸਿੰਘ ਦੀ, ਸ਼ਾਇਦ ਹਰਸ਼ਰਨ ਕੌਰ ਹੀ ਹੈ, ਉਹ ਵੀ ਹੈ। ਹੋਰ ਇਸ ਕਿਸਮ ਦੇ ਲੋਕ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਇਹ ਸਾਰੇ ਖੁਸ਼ਾਮਦੀਆਂ ਦਾ। ਮੈਂ ਤਾਂ ਸਿੱਖ ਡਾਇਰੈਕਟਰੀ ਕੌਣ ਬਣਾਉਂਦਾ ਹੈ? ਕੋਈ ਇਹਨਾਂ ਨੇ ਸਰਵੇ ਕਰਾਇਆ ਹੈ, ਕੋਈ ਸਿੱਖਾਂ ਨੇ ਕੋਈ ਵੋਟਾਂ ਪਾਈਆਂ ਨੇ ਕਿ ਵੀ ਇਹ ਪਾਵਰਫੁਲ ਨੇ। ਜਿੰਨੇ ਕੁ ਇਹਨਾਂ 'ਚੋਂ ਬਹੁਤੇ ਜਿਹੜੇ ਨੇ, ਤਰਲੋਚਨ ਸਿੰਘ ਹੈ ਮੈਂਬਰ ਮਾਈਨੋਰਿਟੀ ਕਮਿਸ਼ਨ ਦਾ, ਜਿੰਨੇ ਝੋਲੀ ਚੁੱਕ ਜੇ ਲੋਕ, ਕੁਛ ਉਹਨਾਂ 'ਚ ਕ੍ਰੈਡੀਬਲ 2-4 ਨਾਂ ਦੇ ਦਿੱਤੇ ਤਾਂ ਕਿ ਲੱਗੇ ਕਿ ਜੀ ਇਹ ਬੜਾ ਹੈ। ਤੇ ਮੋਸਟ ਪਾਵਰਫੁਲ ਜਿਹੜਾ ਹੈ ਉਹ ਮਨਮੋਹਨ ਸਿੰਘ ਹੈ। ਉਹ ਗਟਲੈਸ, ਸਪਾਈਨਲੈਸ, ਟੁੱਥਲੈਸ ਮੈਨ ਹੈ ਜੀ। ਉਹਨੂੰ ਦੂਸਰੇ ਵੀ ਕਹਿੰਦੇ ਨੇ ਕਿ ਇੱਦਾਂ ਦਾ ਤਾਂ ਸਿੱਖ ਅਸੀਂ ਕਦੇ ਦੇਖਿਆ ਹੀ ਨਹੀਂ ਵੀ ਇੰਨਾ ਵੀ ਬੇਅਣਖ ਔਰ ਬੇਗੈਰਤ। ਲੇਕਿਨ ਇਹ ਜਿਹੜੇ ਇਸ ਕਿਸਮ ਦੇ ਝੋਲੀ ਚੁੱਕ ਲੋਕ ਨੇ, ਇਹ ਆਪਣਾ ਕੰਮ ਕਰ ਜਾਂਦੇ ਨੇ। ਉਹ ਬਣਾ ਕੇ ਡਾਇਰੈਕਟਰੀ ਉੱਥੇ ਪਹੁੰਚ ਗਏ ਹੋਣੇ ਨੇ, ਕੋਈ ਗ੍ਰਾਂਟ ਲੈ ਲਈ ਹੋਣੇ ਨੇ, ਕੋਈ ਪੈਸੇ ਲੈ ਲਏ ਹੋਣੇ ਨੇ। ਮੌਂਟੇਕ ਸਿੰਘ ਆਹਲੂਵਾਲੀਆ ਨੰਬਰ 2 ਤੇ, ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਕਹਿੰਦਾ, ਦਾੜੀ ਉਹਦੀ ਮੁੰਨੀ ਹੋਈ ਹੈ। ਇੱਥੇ ਕਿਤੇ ਜਦੋਂ ਵਾਸ਼ਿੰਗਟਨ 'ਚ ਸੀ ਉਹ, ਵਰਲਡ ਬੈਂਕ 'ਚ ਕੀਤਾ ਸੀ, ਤੇ ਮੈਨੂੰ ਇੱਕ ਹੋਰ ਡਾਕਟਰ ਨੇ ਉੱਥੇ ਉਹ ਦੱਸ ਰਹੇ ਸੀ ਜੀ, ਅਸੀਂ ਸਟੂਡੈਂਟ ਸੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਤੇ ਅਸੀਂ ਉਹਦੇ ਕੋਲ ਗਏ ਕਿ ਜੀ ਗੁਰੂ ਨਾਨਕ ਸਾਹਿਬ ਦਾ ਅਸੀਂ ਪ੍ਰਕਾਸ਼ ਪੁਰਬ ਮਨਾਉਣਾ ਤੇ ਤੁਸੀਂ ਸਾਡੀ ਥੋੜੀ ਜਿਹੀ ਮਦਦ ਕਰੋ, ਅਸੀਂ ਸਟੂਡੈਂਟ ਹਾਂ, ਸਾਡੇ ਕੋਲ ਫੰਡ ਘੱਟ ਨੇ ਜੀ। ਉਹ ਕਹਿੰਦਾ ਅੱਛਾ ਵੀ ਮੈਂ ਤਾਂ ਕਹਿੰਦਾ ਗੁਰਦੁਆਰੇ ਜਾਂਦਾ ਹੀ ਨਹੀਂ ਤੇ ਮੈਂ ਤੁਹਾਨੂੰ ਕਾਹਦੇ ਪੈਸੇ ਦਿਆਂ? ਸੋ ਕਹਿੰਦਾ ਜੀ ਅਸੀਂ ਉਹਨੂੰ ਸੁਣਾ ਕੇ ਜਲੀਆਂ ਕੱਟੀਆਂ ਆ ਗਏ। ਹੁਣ ਆਹ ਹਕੀਕਤ ਹੈ। ਤੇ ਇਹ ਮਨਟੇਕ ਸਿੰਘ ਆਹਲੂਵਾਲੀਆ ਇਹਨੂੰ ਨੰਬਰ 2 ਤੇ ਰੱਖਿਆ ਜੀ, ਇਹ 100 ਪ੍ਰਭਾਵਸ਼ਾਲੀ ਸਿੱਖ। ਖੁਸ਼ਵੰਤ ਸਿੰਘ ਕਹਿੰਦਾ ਆਈ ਐਮ ਸਿੱਖ ਬਾਈ ਐਕਸੀਡੈਂਟ, ਮੈਂ ਹੈ ਹੀ ਨਹੀਂ ਸਿੱਖ, ਨਾਸਤਕ ਹੈ ਮੈਂ। ਉਹ ਵੀ ਉਹਨਾਂ ਸਿੱਖਾਂ ਦੀ। ਸੋ ਇਹ ਮੈਂ ਸਮਝਦਾ ਇਹ ਝੋਲੀ ਚੁੱਕ ਜਿਹੜੇ ਲੋਕ ਨੇ, ਟੌਂਟ ਬਟੌਂਟ, ਇਹਨਾਂ ਦੀ ਸ਼ਨਾਖਤ ਕਰਕੇ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਪ੍ਰੋਗਰਾਮ ਦੇ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਨੰਬਰ 20 ਤੇ 21 ਨੂੰ ਚੁਣਿਆ ਜੀ। 20 ਨੰਬਰ ਸ਼ਲੋਕ ਹੈ ਬਾਬਾ ਜੀ ਦਾ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂਗਰ ਪਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਹੁਣ ਇਹ ਜੀਵਨ ਦੀ ਹਕੀਕਤ, ਬਚਪਨ ਤੋਂ ਬੁਢਾਪੇ ਤੱਕ ਦਾ ਸਫ਼ਰ, ਉਹ ਆਪਣੀਆਂ ਲੱਤਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਇਹਨਾਂ ਛੋਟੀਆਂ ਲੱਤਾਂ ਦੇ ਨਾਲ ਮੈਂ ਆਪਣੀ ਜ਼ਿੰਦਗੀ 'ਚ ਕਿੰਨੇ ਥਲ ਡੈਜ਼ਰਟ ਔਰ ਕਿੰਨੇ ਪਹਾੜ, ਡੂਗਰ ਲਹਿੰਦੀ ਪੰਜਾਬੀ 'ਚ ਪਹਾੜ ਨੂੰ ਕਹਿੰਦੇ ਨੇ। ਇਸੇ ਲਈ ਪਹਾੜਾਂ ਦੇ ਰਹਿਣ ਵਾਲੇ ਲੋਕਾਂ ਨੂੰ ਡੋਗਰੇ ਵੀ ਕਿਹਾ ਜਾਂਦਾ ਹੈ, ਡੂਗਰ ਤੋਂ ਹੀ, ਕਿਉਂਕਿ ਡੂਗਰ ਪਹਾੜ ਹੈ ਤੇ ਪਹਾੜਾਂ ਤੇ ਰਹਿਣ ਵਾਲਾ ਡੋਗਰ ਹੈ ਜੀ। ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਇਹਨਾਂ ਲੱਤਾਂ ਦੇ ਨਾਲ ਮੈਂ ਕਿੰਨਾ ਦੇਸ਼ ਗਾਇਆ, ਕਿੰਨੇ ਡੈਜ਼ਰਟ, ਕਿੰਨੇ ਪਹਾੜ, ਸਾਰੀ ਜ਼ਿੰਦਗੀ ਕਿੰਨਾ ਮੈਂ ਭਵਿਆ, ਪਰ ਅੱਜ ਮੈਂ ਬੁੱਢਾ ਹਾਂ। ਅੱਜ ਮੇਰੀ ਹਾਲਤ ਇਹ ਹੈ ਕਿ ਮੇਰਾ ਕੁੱਜੜਾ ਪਾਣੀ ਦਾ ਜੱਗ, ਉਹੀ ਕੁੱਜਾ ਹੁੰਦਾ ਸੀ ਮਿੱਟੀ ਦਾ ਫਕੀਰਾਂ ਦੇ ਕੋਲ, ਕਿ ਸਾਹਮਣੇ ਪਿਆ ਤੇ ਮੇਰੇ 'ਚ ਇੰਨੀ ਹਿੰਮਤ ਨਹੀਂ ਪੈਂਦੀ ਕਿ ਮੈਂ ਉੱਠ ਕੇ ਉਹਨੂੰ ਚੁੱਕ ਕੇ ਉਹਦੇ 'ਚੋਂ ਪਾਣੀ ਪੀ ਸਕਾਂ। ਮੈਨੂੰ ਲੱਗਦਾ ਵੀ ਇਹ ਕੁੱਜਾ ਜਿਹੜਾ ਕੁਛ ਫੁੱਟ ਦੂਰ ਹੈ, ਉਹ ਜਿਵੇਂ ਸੈਂਕੜਿਆਂ ਮੀਲ ਦੂਰ ਹੋਏ। ਪੁਰਾਣੇ ਵਕਤ ਕੋਹ ਹੁੰਦੇ ਸਨ, ਮਾਈਲ ਨਹੀਂ ਸੀ, ਮੀਲ ਤਾਂ ਅੰਗਰੇਜ਼ਾਂ ਦੇ ਨਾਲ ਹੀ ਆਏ ਜੀ ਜੀ। ਕਿ ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂਗਰ ਪਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਤੇ ਫਿਰ ਉਸ ਰੱਬ ਤੋਂ ਵਿਥ ਦੀ ਜਿਹੜੀ ਕਹਾਣੀ ਹੈ, ਜਿਹੜੀ
ਬਾਰ-ਬਾਰ ਉਹਨਾਂ ਦੇ ਅੰਦਰੋਂ ਫੁੱਟ-ਫੁੱਟ ਕੇ ਆਉਂਦੀ ਹੈ। ਉਹ 21ਵੇਂ ਸ਼ਲੋਕ 'ਚ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤਿਗ ਤਿਨਾਂ ਦਾ ਜੀਵਿਆ ਜਿਨਾ ਵਡਾਣੀ ਆਸ। ਹੁਣ ਇਹ ਜਦੋਂ ਰਾਤ ਦਾ ਔਰ ਪਾਸੇ ਦੁਖਣ ਦਾ ਅਲੰਕਾਰ ਹੈ ਤੇ ਜ਼ਾਹਰ ਹੈ ਪਤੀ ਪਤਨੀ ਦੇ ਆਪਸੀ ਮਿਲਾਪ ਨਾ ਹੋਣ ਦਾ ਅਲੰਕਾਰ ਹੈ। ਦੁਹਾਗਣ ਸੁਹਾਗਣ ਦੇ ਅਲੰਕਾਰ ਵੀ ਇਸਤੇਮਾਲ ਗੁਰਬਾਣੀ ਦੇ ਵਿੱਚ ਹੋਏ ਨੇ ਜੀ। ਸੋ ਕਹਿੰਦੇ ਨੇ ਵੀ ਇੱਕ ਪਾਸੇ ਤਾਂ ਰਾਤਾਂ ਵੱਡੀਆਂ ਨੇ, ਜਿਵੇਂ ਜਿਉਂ-ਜਿਉਂ ਰਾਤ ਵੱਡੀ ਹੁੰਦੀ ਹੈ ਦਿਨ ਛੋਟਾ ਹੁੰਦਾ ਹੈ, ਤੇ ਮੈਂ ਰੱਬ ਦੀ ਯਾਦ ਤੋਂ ਸਖਣਾ, ਰੱਬ ਪਤੀ ਤੋਂ ਬਿਨਾਂ ਕੱਲਾ ਮੇਰੇ ਪਾਸੇ ਦੁਖਦੇ ਨੇ ਕਿ ਮੈਂ ਉਸ ਪੀੜ ਨੂੰ ਸਹਾਰ ਰਿਹਾ ਜਿਹੜਾ ਆਪਣੇ ਪਿਆਰੇ ਦੀ ਹੋਂਦ ਤੋਂ, ਪਿਆਰੇ ਦੀ ਪ੍ਰਾਪਤੀ ਤੋਂ ਬਿਨਾਂ ਹੁੰਦੀ ਹੈ। ਫਰੀਦਾਂ ਰਾਤੀ ਵੱਡੀਆਂ ਧੁਖ ਧੁਖ ਉੱਠਣ ਪਾਸ, ਪਾਸੇ ਮੇਰੇ ਜਿਹੜੇ ਨੇ ਉਹ ਦਰਦ ਕਰਦੇ ਨੇ, ਉਹ ਤਕਲੀਫ ਦੇ ਵਿੱਚ ਨੇ। ਤੇ ਫਿਰ ਉਹ ਉਹਨਾਂ ਵੱਲ ਦੇਖਦੇ ਨੇ ਕਿ ਵੀ ਜਿਹੜੇ ਉਸ ਰੱਬ ਤੋਂ ਬਿਨਾਂ ਜੀਵਨ ਨੂੰ ਕਲਪਦੇ ਨੇ, ਉਸ ਰੱਬ ਤੋਂ ਬਿਨਾਂ ਜਿਹੜੇ ਇੱਕ ਜਿਸ ਲਈ ਸ਼ਬਦ ਉਹਨਾਂ ਨੇ ਤਿਗ ਕਿਹਾ, ਕਰਸ ਤਿਕਾਰ ਹੈ ਉਹਨਾਂ ਜੀਵਨ ਨੂੰ, ਤਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ, ਕਿ ਆਪਣੇ ਪਿਆਰੇ ਤੋਂ ਦੂਰ ਜਾ ਕੇ, ਆਪਣੇ ਨਿਰੰਕਾਰ ਤੋਂ ਵਿੱਥ ਪਾ ਕੇ ਵਡਾਣੀ ਆਸ ਦੇ ਉੱਤੇ, ਬਗਾਨੀ ਆਸ ਦੇ ਉੱਤੇ ਆਪਣਾ ਘਰ ਛੱਡ ਕੇ, ਆਪਣਾ ਆਪਾ ਛੱਡ ਕੇ, ਆਪਣਾ ਰੱਬ ਛੱਡ ਕੇ, ਆਪਣਾ ਪਿਆਰਾ ਛੱਡ ਕੇ ਜਿਹੜੇ ਬਾਹਰ ਟੱਕਰਾਂ ਮਾਰਦੇ ਨੇ, ਬਾਹਰ ਜਿਨ੍ਹਾਂ ਦੀ ਆਸ ਹੈ ਕਿ ਉੱਥੋਂ ਉਹਨਾਂ ਦੀ ਕੋਈ ਪੂਰਤੀ ਹੋਏਗੀ, ਉਹਨਾਂ ਨੂੰ ਧਿਕਾਰ ਹੈ। ਔਰ ਮੈਂ ਸਮਝਦਾ ਵੀ ਜੇ ਇਸ ਸ਼ਲੋਕ ਦਾ ਦਾਇਰਾਕਾਰ ਹੋਰ ਵੀ ਬਰੋਡ ਕੀਤਾ ਜਾਏ ਤਾਂ ਫਿਰ ਅਸੀਂ ਉਹਨਾਂ ਸਿੱਖਾਂ ਨੂੰ ਵੀ ਜਿਹੜੇ ਗੁਰੂ ਨਾਨਕ ਦੇ ਭਰੇ ਪਖੂਨੇ ਦਰ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਦਾ ਲੜ ਪੱਲਾ ਛੱਡ ਕੇ, ਭੇਖੀ ਸਾਧਾਂ, ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ, ਪਖੰਡੀਆਂ, ਇਹਨਾਂ ਸਾਰਿਆਂ ਦੇ ਅੱਗੇ ਟੱਕਰਾਂ ਮਾਰਦੇ ਨੇ। ਕੋਈ ਵਰਤਾਂ 'ਚ ਪਿਆ, ਕੋਈ ਵਸਤੂ ਸ਼ਾਸਤਰ 'ਚ ਪਿਆ, ਕੋਈ ਨੱਕ ਰਗੜ ਰਿਹਾ ਕਿਤੇ ਜਾ ਕੇ। ਸੋ ਤਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ, ਜਿਹੜੀ ਦੂਸਰੀ ਆਸ ਦੇ ਉੱਤੇ ਜਾ ਕੇ ਉਹ ਟੱਕਰਾਂ ਮਾਰ ਰਹੇ ਨੇ, ਪਰ ਉਹਨਾਂ ਨੂੰ ਆਪਣਾ ਪਿਆਰਾ, ਆਪਣਾ ਗੁਰੂ, ਆਪਣਾ ਪ੍ਰੀਤਮ, ਆਪਣਾ ਗੁਰੂ ਗ੍ਰੰਥ ਸਾਹਿਬ, ਇਸ ਵੱਲ ਤਵੱਕੋ ਨਹੀਂ ਹੈ, ਇਸ ਵੱਲ ਧਿਆਨ ਨਹੀਂ ਹੈ। ਇਸ ਆਪਣੇ ਪਿਆਰੇ ਵੱਲ ਜੇ ਉਹ ਆਪਾ ਸਮਰਪਣ ਕਰਨਗੇ ਤੇ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਸਤਿਗੁਰੂ ਬਖਸ਼ਣਗੇ। ਜੀ ਜੀ। ਸੋ ਇਹ ਬਾਬਾ ਫਰੀਦ ਜੀ ਦੇ 2 ਸ਼ਲੋਕ ਅੱਜ ਦੇ ਵਿਚਾਰ ਲਈ ਅਸੀਂ ਚੁਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਇਸ ਦੇ ਨਾਲ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।